with a heavy heart that we must inform that the life certificate camp scheduled for November 23rd, 2024 has been cancelled based on reliable intelligence regarding security concerns that ਉਹਨਾਂ ਨੇ ਇਹ ਵੀ ਕਿਹਾ ਹੋਣਾ ਜੀ ਤੁਹਾਡੇ ਪੁਲਿਸ ਹੈਡਕੁਆਟਰ ਕਰ ਲੈਂਦੇ ਉਹਨੂੰ ਕਿਹਾ ਹੋਣਾ ਕਿ ਵੀ ਇਹ ਜਦੋਂ ਇਸ ਕਿਸਮ ਦੀ ਭੜਕਾਟ ਹੋਏ ਕੋਈ ਗਾਰੰਟੀ ਨਹੀਂ ਹੋ ਸਕਦੀ ਕਿ ਵੀ ਇਹ ਜਿਹੜਾ ਸਥਿਤੀ ਕੰਟਰੋਲ ਤੋਂ ਬਾਹਰ ਨਾ ਹੋਏ Hindu radicals with the backing of Modi and RSS are attempting to remove current Hindu executives from the temples who are not complying with their radical directive. They are allegedly trying to install Rai agents as priests so that they can keep creating trouble among communities. This is reportedly happening across Canada, USA and Australia. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਓਨਟਾਰੀਓ ਦੇ ਵੈਸ਼ਨੋ ਦੇਵੀ ਮੰਦਿਰ ਨੇ 23 ਨਵੰਬਰ ਨੂੰ ਮੰਦਿਰ ਵਿੱਚ ਇੰਡੀਅਨ ਕੌਂਸਲੇਟ ਲਾਈਫ ਸਰਟੀਫਿਕੇਟ ਕੈਂਪ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੈਂਸਲ ਕਰ ਦਿੱਤਾ ਹੈ, ਜਿਹੜਾ ਕਿ ਚੰਗਾ ਫੈਸਲਾ ਹੈ। ਪਰ ਕੀ ਇਹ ਵੀ ਖਬਰਾਂ ਨੇ ਕਿ RSS ਵੱਲੋਂ ਹਿੰਦੂ ਮੰਦਿਰਾਂ ਦੇ ਉਹਨਾਂ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਕੱਢਿਆ ਜਾ ਰਿਹਾ ਜਿਹੜੇ RSS ਦੇ ਸਿੱਖ ਵਿਰੋਧੀ ਏਜੰਡੇ ਨਾਲ ਸਹਿਮਤ ਨਹੀਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਓਨਟਾਰੀਓ ਦੇ ਵੈਸ਼ਨੋ ਦੇਵੀ ਮੰਦਿਰ ਔਰ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਦੋਨੋਂ ਅੱਡ-ਅੱਡ ਡੇਟਾਂ ਦੇ ਉੱਤੇ ਜਿਹੜਾ ਉਹਨਾਂ ਨੇ ਅਗੇਨ ਜਿਹੜਾ ਸੋ ਕਾਲਡ ਜਿਹੜੇ ਇਹਨਾਂ ਦਾ ਲਾਈਫ ਸਰਟੀਫਿਕੇਟ ਕੈਂਪ ਆਰਗੇਨਾਈਜ਼ ਕਰ ਰਹੇ ਨੇ ਜਿਨ੍ਹਾਂ 'ਚ ਇੰਡੀਅਨ ਕੌਂਸਲੇਟ ਆਉਣਗੇ। ਅਸੀਂ ਕਿਹਾ ਸੀ ਵੀ ਇਹ ਮੁੱਖ ਤੌਰ 'ਤੇ ਅਗੇਨ RSS ਦੀ ਲਾਈਨ ਭੜਕਾਟ ਸ਼ਰਾਰਤ ਦੀ ਹੈ, ਕਿਉਂਕਿ ਇਹ ਕਿਸੇ ਹੋਰ ਥਾਂ 'ਤੇ ਵੀ ਹੋ ਸਕਦੇ ਨੇ ਜਦੋਂ ਇੰਡੀਅਨ ਕੌਂਸਲੇਟ ਉਹਨਾਂ ਦੀਆਂ ਆਪਣੀਆਂ ਬਿਲਡਿੰਗਸ ਨੇ, ਜਾਂ ਤੁਸੀਂ ਕਿਸੇ ਹੋਰ ਉੱਥੇ ਬਥੇਰੇ ਹਾਲ ਮਿਲ ਜਾਂਦੇ ਨੇ, ਤੁਸੀਂ ਮੰਦਿਰਾਂ 'ਚ ਲਿਆ ਕੇ ਉਹ ਮਾਹੌਲ ਕ੍ਰੀਏਟ ਕਰ ਰਹੇ ਹੋ। ਔਰ ਅਸੀਂ ਇਹ ਵੀ ਕਿਹਾ ਸੀ ਵੀ ਸਿੱਖਸ ਫਾਰ ਜਸਟਿਸ ਨੇ ਆਲਰੇਡੀ ਐਲਾਨ ਕੀਤਾ ਵੀ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਅਸੀਂ ਪੀਸਫੁਲ ਪ੍ਰੋਟੈਸਟ ਕਰਾਂਗੇ। ਹਾਲਾਂ ਨਵੇਂ ਬਾਈ ਲਾਜ਼ ਬਰੈਂਪਟਨ ਵਾਲਿਆਂ ਨੇ ਲਿਆਂਦੇ, ਪਰ ਉਹਦੇ 'ਚ ਵੀ ਉਹਨਾਂ ਨੇ ਜੇ ਕੋਈ ਆਫੀਸ਼ੀਅਲ ਹੁੰਦਾ ਜਾਂ ਦੂਜਾ ਪੀਸਫੁਲ ਪ੍ਰੋਟੈਸਟ ਦਾ ਰਾਹ ਰੱਖਿਆ। ਸੋ ਚੰਗੀ ਗੱਲ ਹੈ ਵੀ ਵੈਸ਼ਨੋ ਦੇਵੀ ਮੰਦਿਰ ਵਾਲਿਆਂ ਨੇ ਜਿਹੜਾ ਇਸ ਇੰਡੀਅਨ ਕੌਂਸਲ ਵਾਲਿਆਂ ਦੇ ਇਸ ਕੈਂਪ ਨੂੰ ਜਿਹੜਾ ਨਾ ਕਰਨ ਦਾ ਫੈਸਲਾ ਕੀਤਾ। ਪਰ ਮੈਂ ਇਹ ਦੇਖ ਰਿਹਾ ਸੀ ਵੀ ਈਵਨ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਦੇ 'ਚੋਂ ਵੀ ਤੁਸੀਂ ਹੇਟਡ ਦੇਖ ਸਕਦੇ। ਹੁਣ ਚਾਹੀਦਾ ਤਾਂ ਇਹ ਸੀ ਕਿ ਮੰਦਿਰਾਂ ਵਾਲੇ ਖੁਦ ਕਹਿੰਦੇ ਕਿ ਭਾਈ ਇਹ ਇੰਡੀਆ, ਹੁਣ ਇਹ ਜਿਹੜੇ ਮੰਦਿਰ ਨੇ ਕੈਨੇਡਾ ਜਿਹੜੇ ਇਹਨਾਂ 'ਚ ਆਉਂਦੇ ਨੇ ਕੈਨੇਡੀਅਨ ਸਿਟੀਜ਼ਨ ਨੇ, ਕੈਨੇਡਾ ਦੇ ਸ਼ਹਿਰੀ ਨੇ, ਇੰਡੀਆ ਦਾ ਤਾਂ ਨਹੀਂ ਨੇ। ਤੇ ਜੇ ਕੈਨੇਡਾ ਦੀ ਗਵਰਨਮੈਂਟ ਨੇ ਇੰਡੀਆ ਨੂੰ ਬਲੇਮ ਕੀਤਾ ਕਿ ਵੀ ਤੁਸੀਂ ਕੈਨੇਡੀਅਨ ਸ਼ਹਿਰੀਆਂ ਦਾ ਮਰਡਰ ਕੀਤਾ, ਚਲੋ ਇਹਨਾਂ ਨੂੰ ਇਹ ਵੀ ਛੱਡੋ ਵੀ ਸਿੱਖ ਨੂੰ ਇਹ ਨਹੀਂ ਪਛਾਣਨਾ ਚਾਹੁੰਦੇ, ਤਾਂ ਸਿੱਖ ਤਾਂ ਜੇ ਹਿੰਦੂ ਸਿੱਖ ਭਾਈ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਸ਼ਰਮ ਨਹੀਂ ਆਉਂਦੀ, ਤਾਂ ਮੰਦਿਰਾਂ ਵਾਲਿਆਂ ਨੂੰ ਕਹਿਣਾ ਚਾਹੀਦਾ ਸੀ ਕਿ ਬਈ ਇਹ ਤੁਸੀਂ ਕੈਨੇਡੀਅਨ ਸਿਟੀਜ਼ਨ, ਉਹ ਵੀ ਸਾਡੇ ਸਿੱਖ ਭਰਾ ਨੂੰ ਜਿਹੜਾ ਤੁਹਾਡੀ ਸਰਕਾਰ ਮਾਰ ਰਹੀ ਹੈ, ਇਸ ਲਈ ਅਸੀਂ ਇਸ ਕਿਸਮ ਦੀ ਕੋਈ ਐਕਟੀਵਿਟੀ ਮੰਦਿਰ ਪ੍ਰੈਮਿਸਿਸ 'ਚ ਅਲਾਓ ਨਹੀਂ ਕਰਾਂਗੇ ਜਿਹਦੇ ਥੱਲੇ ਉਹਨਾਂ ਨੂੰ ਦੁੱਖ ਹੁੰਦਾ ਹੈ ਸਿੱਖਾਂ ਨੂੰ, ਕਿਉਂਕਿ ਇੰਡੀਅਨ ਹਾਈ ਕਮਿਸ਼ਨ ਕੌਂਸਲੇਟ ਸਾਰੇ ਇਸ ਕਿਲਿੰਗ ਸਪਰੀ ਲਈ ਜ਼ਿੰਮੇਵਾਰ ਨੇ। ਪਰ ਇਹ ਕੰਮ ਫਿਰ ਸਿੱਖਾਂ ਨੂੰ ਹੀ ਕਰਨਾ ਪੈਂਦਾ ਹੈ ਕਿ ਜਦੋਂ ਤੱਕ ਇਹਨਾਂ ਨੂੰ ਇਹ ਨਾ ਲੱਗੇ ਵੀ ਆ ਕੇ ਵਿੱਚ ਵੱਜਣਗੇ ਉਦੋਂ ਤੱਕ ਇਹ ਹਟਦੇ ਨਹੀਂ ਨੇ। ਔਰ ਈਵਨ ਇਸ ਸਟੇਟਮੈਂਟ ਤੋਂ ਵੀ ਇਹ ਨਜ਼ਰ ਆ ਰਿਹਾ ਵੀ ਕਿਵੇਂ ਇਹਨਾਂ ਦੀ ਅੰਦਰ ਹੇਟਡ ਭਰੀ ਹੋਈ ਹੈ। ਐਜ ਇਟਸ ਵਿਦ ਅ ਹੈਵੀ ਹਾਰਟ that we must inform that the life certificate camp scheduled for November 23rd, 2024 has been cancelled following official communication from Acting Chief Roger Wilkie of Halton Regional Police Service. Based on reliable intelligence regarding security concerns, the HRPS has deemed it necessary to cancel the event to ensure the safety of all participants, including consulate staff, committee members and general public. ਹੁਣ ਇਹ ਵੀ ਉਹਨਾਂ ਦੇ ਚੀਫ ਦੇ ਉੱਤੇ ਹੀ ਪਾ ਦਿੱਤਾ ਹੈ ਰੀਜਨਲ ਪੁਲਿਸ ਸਰਵਿਸ ਦੇ ਜੀ। ਉਹਨਾਂ ਨੇ ਕਿਹਾ ਕਿ ਜੀ ਵਾਇਲੈਂਸ ਹੋ ਸਕਦੀ ਹੈ ਔਰ ਸਿਕਿਉਰਿਟੀ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ, ਉਹਨਾਂ ਦੇ ਸਿਰ ਭਾਂਡਾ ਭੰਨ ਰਹੇ ਨੇ। ਡਿਸਪਾਈਟ ਐਕਸਪਲੋਰਿੰਗ ਵੇਰੀਅਸ ਆਪਸ਼ਨਸ ਇਨਕਲੂਡਿੰਗ relocating the event to HRPS headquarters, the current security assessment by HRPS has led to the conclusion that the event cannot proceed in a manner
that reasonably addresses the associated risk to the consulate staff as well। ਉਹਨਾਂ ਨੇ ਇਹ ਵੀ ਕਿਹਾ ਹੋਣਾ ਜੀ ਤੁਹਾਡੇ ਪੁਲਿਸ ਹੈਡਕੁਆਟਰ ਕਰ ਲੈਂਦੇ, ਉਹਨੇ ਕਿਹਾ ਹੋਣਾ ਕਿ ਵੀ ਇਹ ਜਦੋਂ ਇਸ ਕਿਸਮ ਦੀ ਭੜਕਾਟ ਹੋਏ ਕੋਈ ਗਾਰੰਟੀ ਨਹੀਂ ਹੋ ਸਕਦੀ ਕਿ ਵੀ ਇਹ ਜਿਹੜਾ ਸਥਿਤੀ ਕੰਟਰੋਲ ਤੋਂ ਬਾਹਰ ਨਾ ਹੋਏ। ਫਿਰ ਹੁਣ ਅਖੀਰ 'ਚ ਕਹਿੰਦਾ ਵੀ ਆਰ ਪ੍ਰੋਫਾਊਂਡਲੀ ਸੈਡਨਡ ਦੈਟ ਆਵਰ ਸੀਨੀਅਰ ਸਿਟੀਜ਼ਨਸ ਐਂਡ ਕਮਿਊਨਿਟੀ ਮੈਂਬਰਸ ਕੈਨ ਨਾਟ ਸੇਫਲੀ ਐਕਸੈਸ ਥੀਜ਼ ਐਸੈਂਸ਼ੀਅਲ ਸਰਵਿਸਿਜ਼ ਐਟ ਪਲੇਸਿਸ ਆਫ ਵਰਸ਼ਿਪ। ਔਰ ਕਹਿੰਦੇ ਜੀ ਅਸੀਂ ਰਿਗਰੈਟ ਕਰਦੇ ਹਾਂ ਕਿ ਜੀ ਸਾਡੇ ਸੇਫ ਨਹੀਂ ਰਿਹਾ, ਸੇਫਟੀ ਸਿਕਿਉਰਿਟੀ ਸਾਡੀ ਕੰਗਰੀਗੇਸ਼ਨ ਦੀ ਨਹੀਂ ਹੈ, ਐਲਡਰਲੀ ਮੈਂਬਰਸ ਦੀ ਨਹੀਂ ਹੈ, ਇਹ ਸਾਰਾ। ਹੁਣ ਇਹਦੇ ਤੋਂ ਤੁਸੀਂ ਇਹ ਦੇਖੋ ਐਗਜ਼ੈਕਟਿਵ ਕਮੇਟੀ, ਹੁਣ ਇਹੀ ਪਹਿਲਾਂ ਤਾਂ ਰੱਖਣਾ ਹੀ ਨਹੀਂ ਸੀ ਚਾਹੀਦਾ ਜਦੋਂ ਪਤਾ ਹੈ ਵੀ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ। ਜੇ ਪੁਲਿਸ ਨੇ ਵਾਰਨ ਕੀਤਾ, ਜੇ ਥੋੜ੍ਹਾ ਬਹੁਤ ਵੀ ਈਵਨ ਨੈਰੇਟਿਵ ਹੀ ਬਦਲਣਾ ਹੋਏ ਤੇ ਕਹਿੰਦੇ ਕਿ ਭਾਈ ਅਸੀਂ ਆਪਣੀ ਸਿੱਖ ਕਮਿਊਨਿਟੀ ਜਿਹੜੀ ਕੰਸਰਨਡ ਹੈ, ਕਿਉਂਕਿ ਕੈਨੇਡਾ ਦੀ ਧਰਤੀ 'ਤੇ ਇੰਡੀਅਨ ਸਟੇਟ ਨੇ ਉਹਨਾਂ ਨੂੰ ਟਾਰਗੇਟ ਕੀਤਾ, ਇਹ ਗਲਤ ਹੈ। ਜਿਸ ਕੈਨੇਡਾ ਦਾ ਖਾ ਰਿਹਾ ਨਾ ਉਹਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ, ਉਹਨਾਂ ਦਾ RCMP ਚੀਫ ਕਹਿ ਰਿਹਾ। ਹੁਣ ਗੱਲ ਇਕੱਲੀ ਇਹ ਨਹੀਂ ਹੈ ਵੀ ਇਹ ਤਾਂ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਵੀ ਸਿੱਖਾਂ ਨੇ ਪਿੱਛੇ ਨਹੀਂ ਹਟਣਾ ਹੈ, ਹੁਣ ਇਹ ਜਿੱਥੇ ਜਾਣਗੇ ਇੰਡੀਅਨ ਕੌਂਸਲੇਟ ਦੂਜੇ ਕਰਨਗੇ। ਤੇ ਜਿਹੜੇ ਕੁਛ ਮੰਦਰਾਂ ਦੇ ਪ੍ਰਬੰਧਕ ਜਾਂ ਪੁਜਾਰੀ ਜਿਹੜੇ ਸੱਚਮੁੱਚ ਧਾਰਮਿਕ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਮੰਦਰਾਂ 'ਚ ਸਾਡਾ ਪੂਜਾ ਦਾ ਕੰਮ ਹੈ, ਇਹਨੂੰ ਅਸੀਂ ਕਿਉਂ ਸਿੱਖਾਂ ਦੇ ਨਾਲ ਟਕਰਾਅ ਦਾ ਬਣਾ ਰਹੇ ਔਰ ਅਸੀਂ ਕਿਉਂ ਇੰਡੀਅਨ ਗਵਰਨਮੈਂਟ ਦਾ ਟੂਲ ਬਣ ਰਹੇ। ਬਿਲਕੁਲ। ਹੁਣ ਇਹਨਾਂ ਦੇ ਹਾਈ ਕਮਿਸ਼ਨ ਕੌਂਸਲੇਟ ਔਰ RSS ਦੇ ਜਿਹੜੇ ਲੋਕ ਇਹਨਾਂ ਦੇ ਅਹੁਦੇਦਾਰ ਨੇ BJP ਦੇ, ਇਹਨਾਂ ਨੇ ਉਹਨਾਂ ਕਮੇਟੀ ਮੈਂਬਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਇਹਨਾਂ ਨੂੰ ਇਹ ਰਾਏ ਦਿੰਦੇ ਨੇ ਕਿ ਭਾਈ ਤੁਸੀਂ ਟਿਕ ਕੇ ਬੈਠੋ, ਇਹਨੂੰ ਧਾਰਮਿਕ ਥਾਂ ਹੀ ਰਹਿਣ ਦਈਏ, ਅਸੀਂ ਇੰਡੀਅਨ ਸਟੇਟ ਦੀ ਪ੍ਰੋਕਸੀ ਵਾਰ ਨਾ ਲੜੀਏ। ਉਹਨਾਂ ਪੁਜਾਰੀਆਂ ਨੂੰ ਵੀ ਹਟਾਉਣਾ ਸ਼ੁਰੂ ਕਰਤਾ, ਜਿਹੜੇ ਪੁਜਾਰੀ ਜਿਹੜੇ ਨੇ ਉਹ ਇਸ ਕਿਸਮ ਦੇ ਵਿੱਚ ਉਹ ਸਿਰਫ ਧਾਰਮਿਕ ਐਕਟੀਵਿਟੀ ਤੱਕ ਮਹਿਦੂਦ ਰਹਿਣਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਸਾਡੇ ਵੀਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਇਨਵੈਸਟੀਗੇਟਿਵ ਜਰਨਲਿਸਟ ਵੀ ਨੇ, ਉਹਨਾਂ ਨੇ ਟਵੀਟ ਕੀਤਾ ਕਿ ਹਿੰਦੂ ਰੈਡੀਕਲਸ ਵਿਦ ਦਾ ਬੈਕਿੰਗ ਆਫ ਮੋਦੀ ਐਂਡ RSS are attempting to remove current Hindu executives from the temples। ਤਿੰਨਾਂ ਚਾਰਾਂ ਮੁਲਕਾਂ ਦੇ ਜਿਹੜੇ ਵੀ Five Eyes ਦੇ ਨੇ, ਅਮਰੀਕਾ ਔਰ ਕੈਨੇਡਾ ਔਰ UK temples who are not complying with their radical directive। ਭੜਕਾਊ ਸਿੱਖਾਂ ਦੇ ਗਲ ਪਾਓ, ਇਵੈਂਟਸ ਰੱਖੋ ਤਾਂ ਕਿ ਮੌਕਾ ਬਣੇ, ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਹਟਾ ਰਹੇ ਨੇ। They are allegedly trying to install Ra agents as priests। ਰਾਹ ਦੇ ਏਜੰਟ ਸਿੱਧੇ ਤੌਰ 'ਤੇ ਉਹਨਾਂ ਨੂੰ ਪੁਜਾਰੀ ਬਣਾ ਰਹੇ ਨੇ, ਟੈਂਪਲ ਮੈਨੇਜਮੈਂਟ ਵੀ ਕੰਟਰੋਲ ਕਰਨ ਲਈ, so that they can keep creating trouble among communities। This is reportedly happening across Canada, USA and Australia, even UK 'ਚ ਵੀ ਹੋਏਗਾ ਔਰ ਨਿਊਜ਼ੀਲੈਂਡ 'ਚ ਵੀ, ਜਿਹਦਾ ਸਾਨੂੰ ਇਲਮ ਨਹੀਂ ਹੈ। ਔਰ ਇਹਦੇ 'ਤੇ ਇੱਕ ਖਬਰ ਜਿਹੜੇ ਇਸ ਕਿਸਮ ਦੇ ਕੋਈ ਸੱਜਣ ਮਿਸਟਰ ਮਧੂਸੂਦਨ ਲਾਮਾ, ਜਿਨ੍ਹਾਂ ਨੇ ਜਿਹੜਾ ਕੋਈ ਠੀਕ ਲਾਈਨ ਲਈ ਹੋਏਗੀ ਜਿਹੜੀ ਕਿ ਉਹਨਾਂ ਦੇ ਧਾਰਮਿਕ ਤੌਰ ਦੇ ਉੱਤੇ ਸਿਆਸੀ ਟੂਲ ਨਾ ਬਣਨ ਦੀ ਹੈ, ਉਹਨਾਂ ਦੇ ਖਿਲਾਫ ਆਰੀਆ ਅਨਵਿਸ਼ਕਾ ਨੇ ਫਿਰ ਜਿਹੜਾ ਉਹ ਪੂਰਾ ਉਹਨਾਂ ਨੂੰ ਜਿਹੜਾ ਸਮੀਅਰ ਕਰਨ ਵਾਲਾ ਕੱਢਿਆ। ਮੀਟ ਮਿਸਟਰ ਮਧੂਸੂਦਨ ਲਾਮਾ cancelled the proclamation issued on January 22, 23 that was meant to congratulate the Hindu community on the rebuilding of Shri Ram Mandir destroyed by Mughals in the years of 1520। ਨਾ ਮੁਗਲ ਆਏ ਉੱਥੇ, ਅਯੁੱਧਿਆ ਬਾਬਰ ਆਇਆ ਨਾ ਡਿਸਟਰੋਏ ਕੀਤਾ, ਪਰ ਉਹ ਕਹਿੰਦੇ ਜੀ ਜਿਹੜੀ ਅਸੀਂ ਪ੍ਰੋਕਲਾਮੇਸ਼ਨ ਇਸ਼ੂ ਕੀਤੀ ਸੀ ਜਨਵਰੀ 22, 2023 ਨੂੰ ਹਿੰਦੂਆਂ ਨੂੰ ਮੁਬਾਰਕ ਦੇਣ ਵਾਲੀ, ਉਹ ਮਿਸਟਰ ਮਧੂਸੂਦਨ ਲਾਮਾ ਨੇ ਵਾਪਸ ਲੈ ਲਈ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹਨਾਂ ਨੇ ਵਾਜ਼ ਇਨਵੋਲਵਡ ਇਨ ਸੈਕਿੰਗ ਦਾ ਟੈਂਪਲ ਪ੍ਰੀਸਟ ਫॉर ਹਿਜ਼ ਯੂਨਿਟੀ ਸਟੇਟਮੈਂਟ ਇਨ ਹਿੰਦੂ ਸਭਾ ਟੈਂਪਲ। ਹੁਣ ਇਹਨਾਂ ਨੇ ਉਹਨੂੰ ਸੈਕ ਕੀਤਾ ਸੀ ਜਦੋਂ ਕਿ ਦੂਸਰਿਆਂ ਨੇ ਉਹਨੂੰ ਬਹਾਲ ਕੀਤਾ। betrayed Hindus who decided not to allow any politicians and maintain the। ਹੁਣ ਇਸ ਦੇ ਉੱਤੇ ਵੀ ਕਿ ਜੀ ਉਹਨਾਂ ਨੇ ਬਰੈਂਪਟਨ ਦੇ ਮੇਅਰ ਨੂੰ ਕਿਉਂ ਮੰਦਰ 'ਚ ਸੱਦਿਆ, ਮੇਅਰ ਪੈਟਰਿਕ ਬਰਾਊਨ ਨੂੰ ਮੰਦਰ 'ਚ ਸੱਦਿਆ, who turned blind towards crimes committed by ਖਾਲਿਸਤਾਨੀਜ਼। ਹਾਲਾਂ ਮੇਅਰ ਤਾਂ ਜੋ ਉਹਨਾਂ ਨੂੰ ਪੁਲਿਸ ਬਰੀਫਿੰਗ ਹੁੰਦੀ ਹੈ ਉਹਦੇ ਮੁਤਾਬਕ ਕੰਮ ਕਰਦੇ ਨੇ। ਇਨ ਸ਼ਾਰਟ ਇਹ ਹਿੰਦੂ ਬੈਕ ਸਟੈਬਿੰਗ ਫੈਲੋ ਹਿੰਦੂਸ। ਹੁਣ ਇਹਨਾਂ ਨੇ ਇਹ ਸ਼ੁਰੂ ਕਰ ਦਿੱਤਾ ਮੰਦਰਾਂ ਦੀਆਂ ਮੈਨੇਜਮੈਂਟਾਂ 'ਚ ਔਰ ਪੁਜਾਰੀਆਂ 'ਚ ਕਿ ਜਿਹੜਾ RSS ਦਾ ਇਹ ਹਿੰਦੂਤਵੀ ਏਜੰਡਾ ਜਿਹੜਾ ਸਿੱਖਾਂ ਦੇ ਗਲ ਪੈਣ ਦਾ, ਸਿੱਖਾਂ ਨੂੰ ਬਦਨਾਮ ਕਰਨ ਦਾ, ਸਿੱਖਾਂ ਨਾਲ ਟਕਰਾਅ ਦਾ, ਉਹ ਨਹੀਂ ਫੋਲੋ ਕਰਦੇ। ਉਹਨਾਂ ਨੂੰ ਕਹੋ ਜੀ ਇਹ
ਬੈਕਸਟੈਪ ਕਰ ਰਹੇ ਨੇ ਹਿੰਦੂਆਂ ਦੀ ਪਿੱਠ ਦੇ ਵਿੱਚ, ਇਹਨਾਂ ਨੂੰ ਕੱਢੋ। ਔਰ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਵੀ ਵਿਦਨ ਕਮਿਊਨਿਟੀ, ਇਹ ਨਹੀਂ ਹੈ ਕਿ ਸਾਰੇ ਲੋਕ ਹੀ ਫਿਰਕੂ ਜਾਂ ਜਨੂਨੀ ਜਾਂ ਉਸ ਕਿਸਮ ਦੇ ਹਿੰਦੂਆਂ ਦੇ ਵਿੱਚ ਨੇ। ਇਹ ਜੈਨੂਅਨ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਸਰਕਾਰ ਦੀ ਲੜਾਈ ਸਰਕਾਰ ਨਾਲ ਹੁੰਦੀ ਹੈ। ਕੈਨੇਡਾ ਇੰਡੀਆ ਡਿਪਲੋਮੈਟਿਕ ਵਾਰ ਚੱਲ ਰਹੀ ਹੈ, ਉਹਨੇ ਇੰਡੀਆ ਨੇ ਆ ਕੇ ਕੈਨੇਡੀਅਨ ਸਿਟੀਜ਼ਨ ਮਾਰੇ ਨੇ। ਕੈਨੇਡਾ ਦੀ ਗਵਰਨਮੈਂਟ ਦਾ ਸਟੈਂਡ ਬਿਲਕੁਲ ਆਪਣੇ ਸਿਟੀਜ਼ਨ ਦੇ ਹੱਕ 'ਚ ਹੈ, ਤੇ ਤੁਸੀਂ ਇੰਡੀਅਨ ਸਟੇਟ ਦੀ ਪ੍ਰੋਕਸੀ ਟੂਲ ਬਣ ਕੇ ਮੰਦਰਾਂ ਦੇ ਵਿੱਚ ਗੜਬੜ ਕਰਾਉਣ ਵਾਲਾ ਮਾਹੌਲ ਕਿਉਂ ਬਣਾ ਰਹੇ? ਬਿਲਕੁਲ ਅਸੀਂ ਜਿਹੜਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਨ੍ਹਾਂ ਨੇ ਸਟੈਂਡ ਲਿਆ। ਪਰ ਇਹ ਦੱਸ ਰਿਹਾ ਕਿ ਭਾਈ ਇਹ ਜਿਹੜੀ ਹੈ ਹਿੰਦੂਤਵਾ ਆਈਡੀਓਲੋਜੀ ਵਾਲੇ ਕਿਸ ਹੱਦ ਤੱਕ ਇਸ ਲੜਾਈ ਨੂੰ ਲਿਜਾ ਰਹੇ ਨੇ ਔਰ ਕਿਵੇਂ ਮੰਦਰਾਂ ਨੂੰ ਇਹ ਬਿਲਕੁਲ ਸਿੱਖ ਵਿਰੋਧੀ ਕੇਂਦਰਾਂ ਦੇ ਤੌਰ ਤੇ ਸਥਾਪਿਤ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਸੋ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।